ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਅਸੀਂ ਹੁਣ ਆਪਾਂ ਆਪਣੇ ਜਿਹੜਾ ਅਗਲਾ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ, ਜੋ ਬੈਕਾ ਸਮਝੌਤਾ ਹੈ ਉਸ ਬਾਰੇ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਜਿਹੜਾ ਬੈਕਾ ਸਮਝੌਤਾ ਹੋਏ ਤੇ ਜਿਹੜੇ ਸਖਤ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਇਸ ਨਾਲ ਸਾਊਥ ਏਸ਼ੀਆ ਵਿੱਚ ਹਥਿਆਰਾਂ ਦੀ ਜਿਹੜੀ ਦੌੜ ਹੋਰ ਤੇਜ਼ ਹੋ ਜਾਵੇਗੀ ਅਤੇ ਸਾਊਥ ਏਸ਼ੀਆ ਦੇ ਅਮਨ ਤੇ ਸਥਿਰਤਾ ਲਈ ਇਹ ਖਤਰਨਾਕ ਜਿਹੜਾ ਹੈ ਸਾਬਤ ਹੋਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਸਮਝੌਤੇ ਬਾਰੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਟੱਚ ਬੇਸ ਕੀਤਾ ਹੈ ਕਿ ਵੀ ਕਿਵੇਂ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਔਰ ਉਹਨਾਂ ਦੇ ਸੈਕਟਰੀ ਆਫ ਡਿਫੈਂਸ ਜਿਹੜੇ ਨੇ ਮਾਰਕ ਐਸਪਰ ਜੀ, ਉਹਨਾਂ ਨੇ ਪਿਛਲੇ 2 ਦਿਨ ਤੋਂ ਭਾਰਤ 'ਚ ਦਿੱਲੀ 'ਚ ਬੈਠੇ ਹੋਏ ਨੇ ਔਰ ਇਹਦੇ ਬਾਵਜੂਦ ਕਿ ਅਮਰੀਕਾ 'ਚ ਬਿਲਕੁਲ ਪੀਕ ਹੈ 3 ਨਵੰਬਰ ਨੂੰ ਪ੍ਰੈਜ਼ੀਡੈਂਟ ਦੀ ਚੋਣ ਲਈ ਵੋਟਾਂ ਪੈਣੀਆਂ ਨੇ। ਸੋ ਟਾਈਮਿੰਗ ਨੂੰ ਦੇਖਦੇ ਹਾਂ, ਕੋਈ ਵੀ ਜਦੋਂ ਫੈਗ ਐਂਡ ਦੇ ਉੱਤੇ ਹਕੂਮਤ ਹੁੰਦੀ ਹੈ ਤੇ ਕੋਈ ਦੂਸਰਾ ਮੁਲਕ ਸਮਝੌਤੇ ਨਹੀਂ ਕਰਦਾ ਕਿ ਵੀ ਅਗਲਿਆਂ ਨੇ ਉਹਨੂੰ ਜਾਰੀ ਕਰਨਾ ਹੈ ਕਿ ਨਹੀਂ ਕਰਨਾ। ਹਾਲਾਂਕਿ ਈਵਨ ਭਾਰਤ ਵਰਗੀ ਟੁੱਟੀ ਭੱਜੀ ਜਮਹੂਰੀਅਤ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਵੀ ਜਦੋਂ ਇੱਕ ਵਾਰੀ ਇਹ ਐਲਾਨ ਹੋ ਜਾਏ ਕਿ ਚੋਣ ਇੰਨੀ ਤਰੀਕ ਨੂੰ ਹੈ, ਉਸ ਦੌਰਾਨ ਕੋਈ ਵੀ ਜਿਹੜਾ ਤੁਸੀਂ ਐਸੀ ਜਿਹੜਾ ਉਹ ਮਤਾ ਨਹੀਂ ਕਰਦੇ ਜਾਂ ਕੋਈ ਕਿਸੇ ਨੂੰ ਕੰਸੈਸ਼ਨ ਨਹੀਂ ਦਿੰਦੇ ਜਿਹਦੇ ਥੱਲੇ ਤੁਹਾਡੀ ਨਿਊਟਰੈਲਿਟੀ ਪ੍ਰਭਾਵਿਤ ਹੋਏ ਔਰ ਉਹਨਾਂ ਨੂੰ ਕੈਂਸਲ ਕੀਤਾ ਜਾਂਦਾ ਹੈ। ਔਰ ਇਹਦੇ ਬਾਵਜੂਦ ਭਾਰਤ ਨੇ ਜਿਵੇਂ ਉਹ ਇਹ ਸਾਰਿਆਂ ਨੂੰ ਅਮਰੀਕਾ ਦੇ ਹਥਿਆਰ ਖਰੀਦਣ ਦੀ ਲਾਈਨ ਨੂੰ ਔਰ ਚੀਨ ਦੇ ਸਾਹਮਣੇ ਜਿਵੇਂ ਪਿਆਦਾ ਬਣਨ ਦੀ ਗੱਲ ਨੂੰ ਮਨਜ਼ੂਰੀ ਦਿੱਤੀ ਹੈ, ਇੰਟੈਲੀਜੈਂਸ ਸ਼ੇਅਰਿੰਗ ਦੂਜੀ ਤੀਜੀ। ਔਰ ਹਾਲਾਂਕਿ ਮੈਂ ਡਿਫਰੈਂਟ ਜਿਹੜੇ ਨੇ ਐਨਾਲਿਸਿਸ ਦੇਖ ਰਿਹਾ, ਇੱਕ ਦੋ ਨੇ ਕਿਹਾ ਕਿ ਵੀ ਜਿਹਦੇ ਤੇ ਅਮਰੀਕਾ ਜਿਵੇਂ ਟ੍ਰੇਡ ਨਾਲ ਰਿਲੇਟਡ ਸੀ ਉਹ ਵੀ ਕੋਈ ਬਹੁਤਾ ਸਿਰੇ ਨਹੀਂ ਚੜਿਆ ਔਰ ਪੀਪਲ ਟੂ ਪੀਪਲ ਕਨੈਕਟ ਦੇ ਥੱਲੇ ਭਾਰਤ ਚਾਹੁੰਦਾ ਸੀ ਕਿ ਵੀ ਜਿਵੇਂ H1B ਵੀਜ਼ੇ ਨਾਲ ਰਿਲੇਟਡ ਪਾਰਟ ਹੈ ਜਾਂ ਈਵਨ ਸੌਫਟਵੇਅਰ ਵਾਲਿਆਂ ਦੇ ਜਿਹੜੇ ਟੈਂਪਰੇਰੀ ਵੀਜ਼ੇ ਲੈ ਕੇ ਵੀ ਇੱਥੇ ਆਉਂਦੇ ਸੀ ਕਿ ਬੇਸ਼ੱਕ ਕੋਈ EMPLOYE ਉੱਥੇ ਨੇ ਪਰ ਕੋਈ ਕੰਮ ਅੜਿਆ ਹੋਇਆ ਹੈ, ਉਹ ਸਾਰੇ ਤੇ ਵੀ ਪਾਬੰਦੀ ਹੈ। ਸੋ ਅਮਰੀਕਾ ਨੇ ਇੱਕ ਤਾਂ ਇੰਚ ਹੁੰਦਾ, 1 ਸੈਂਟੀਮੀਟਰ ਹੁੰਦਾ, 1 ਮਿਲੀਮੀਟਰ ਹੁੰਦਾ। ਸੋ ਇਹਨਾਂ ਨੇ 1 ਮਿਲੀਮੀਟਰ ਵੀ ਅਮਰੀਕਾ ਨੇ ਯੀਲਡ ਨਹੀਂ ਕੀਤਾ। ਲੇਕਿਨ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਅਮਰੀਕਾ ਦੇ ਜਹਾਜ਼ ਤੇ ਚੜ ਚੁੱਕਾ ਹੈ। ਇਕੱਲਾ ਜਹਾਜ਼ ਤੇ ਨਹੀਂ ਚੜਿਆ, ਇਸ ਤੋਂ ਪਹਿਲਾਂ ਕਿ ਇਹ ਬੈਕਾ ਕੀ ਹੈ, ਜਿਹਨੂੰ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ ਦਾ ਨਾਮ ਦਿੱਤਾ ਗਿਆ ਹੈ, ਇੰਟੈਲੀਜੈਂਸ ਸ਼ੇਅਰਿੰਗ ਨਾਲ ਰਿਲੇਟਡ ਹੈ ਕਿ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਫੌਰਨ ਜਿਹੜਾ ਇਸ ਦੇ ਉੱਤੇ ਖਾਸ ਰਿਐਕਟ ਕੀਤਾ। ਹਾਲਾਂਕਿ ਮੈਂ ਸਮਝਦਾ ਵੀ ਦੂਸਰੇ ਸਮਝੌਤੇ ਵੀ ਜਿਹੜੇ ਨੇ ਉਹ ਇਸੇ ਦਾ ਹੀ ਹਿੱਸੇ ਨੇ ਔਰ ਸ਼ਾਇਦ ਦੂਜੇ ਹੋਰ ਵੀ ਹਥਿਆਰਾਂ ਦੀ ਦੌੜ ਨੂੰ ਪ੍ਰਮੋਟ ਕਰਨ ਲਈ ਨੇ। ਔਰ ਅਕਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਈਵਨ ਇੰਡੀਅਨ ਨਕਸ਼ੇ 'ਚ ਜਿਹੜੀਆਂ ਮਾਈਨੋਰਿਟੀਜ਼ ਨੇ ਸਿੱਖ ਔਰ ਮੁਸਲਮਾਨ, ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਇਸ ਦੇ ਉੱਤੇ ਉਹਨਾਂ ਨੇ ਕੰਡੈਮ ਵੀ ਕੀਤਾ ਇਹਨਾਂ ਨੂੰ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਇਸ ਤੋਂ ਪਹਿਲਾਂ ਅਸੀਂ ਜਿਹੜਾ ਇਹਨਾਂ ਇਸ ਸਾਰੇ ਤੇ ਹਾਈਪ ਕ੍ਰੀਏਟ ਕੀਤੀ ਹੈ ਔਰ ਹਾਈਪ ਜ਼ਾਹਰ ਹੈ ਕਿ ਵੀ ਭਾਰਤ ਨੂੰ ਵੀ ਇਸ ਵੇਲੇ ਜਿੱਥੇ COVID-19 ਨਾਲ 1.25 ਲੱਖ ਬੰਦਾ ਮਰ ਗਿਆ ਹੈ, ਕੋਈ ਕੰਟਰੋਲ ਨਾਂ ਦੀ ਚੀਜ਼ ਨਹੀਂ, ਇਕਨੋਮੀ 1/4 ਵਾਈਪ ਆਊਟ ਹੋ ਗਈ ਹੈ। IMF ਵਰਲਡ ਬੈਂਕ ਕਹਿ ਰਿਹਾ ਹੈ ਕਿ ਜੀ 2021 ਚ ਦੁਨੀਆ ਦੀ ਵਰਸਟ ਇਕਨੋਮੀ ਹੋਏਗੀ ਔਰ ਈਵਨ ਬੰਗਲਾਦੇਸ਼ ਨਾਲ ਵੀ ਕੰਪੀਟ ਨਹੀਂ ਕਰ ਸਕਦੇ। ਸੋ ਇਹਨਾਂ ਨੂੰ ਵੀ ਕੁਛ ਨਾ ਕੁਛ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਕਿ ਜੀ ਦੇਖੋ ਵੱਡੇ ਸਾਹਿਬ ਨੇ ਸਾਡੇ ਨਾਲ ਹੱਥ ਮਿਲਾਇਆ, ਜਿਵੇਂ ਉਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਕਹਿੰਦੇ ਸੀ ਕਿ ਜੀ ਫਲਾਣਾ ਵੀ ਕਹਿੰਦੇ ਜੀ ਉਹ ਫਲਾਣਾ ਰਾਏ ਬਹਾਦਰ ਸੀ ਤੇ ਉਹਦੇ ਉਹ ਟੱਬਰ ਹੀ ਕਹਿਣਗੇ ਜੀ ਰਾਏ ਬਹਾਦਰ ਨਾਲ ਲਾਟ ਸਾਹਿਬ ਨੇ ਹੱਥ ਮਿਲਾਇਆ ਸੀ ਤੇ ਰਾਏ ਬਹਾਦਰ ਸਾਹਿਬ ਨੇ ਅਗਲਾ 1 ਮਹੀਨਾ ਹੱਥ ਨਹੀਂ ਸੀ ਧੋਤੇ ਕਿ ਵੀ ਹੱਥ ਮਿਲਾਇਆ ਹੋਇਆ। ਸੋ ਉਹੀ ਗੁਲਾਮ ਜ਼ਹਿਨੀਅਤ ਤੋਂ ਰਾਏ ਬਹਾਦਰ ਤੇ ਲਾਟ ਸਾਹਿਬ ਵਾਲੀ ਜਿਹੜੀ ਹੈ ਇਹ ਕੰਟੀਨਿਊ ਕਰ ਰਹੇ ਨੇ। ਔਰ ਇਹਦੇ 'ਚ ਇੰਡੀਆ US ਸਿੰਕ ਸਟ੍ਰੈਟੇਜਿਕ ਡਿਫੈਂਸ ਪੈਕਟ ਕਿ ਵੀ ਉਹਨਾਂ ਨੇ ਇਹ ਕੀਤਾ ਔਰ ਉਹਦੇ 'ਚ ਜਿਹੜਾ ਪੈਕਟ ਹੈ ਲੈਂਡਮਾਰਕ ਡਿਫੈਂਸ ਐਗਰੀਮੈਂਟ ਦੈਟ ਵਿਲ ਅਲਾਓ sharing of high-end military technology, classified satellite data। ਹੁਣ ਜਿਹੜਾ ਇਹਨਾਂ ਦੀਆਂ ਸੈਟੇਲਾਈਟਸ ਵੀ ਘੁੰਮ ਰਹੀਆਂ ਉਹਨਾਂ ਦੀਆਂ ਵੀ ਨੇ। ਹੁਣ ਜੇ ਅਮਰੀਕਨ ਸੈਟੇਲਾਈਟ ਦੇ ਕੋਲ ਜਿਹੜਾ ਡਾਟਾ ਉਹ ਉਹਨਾਂ ਨੂੰ ਦੇਗਾ ਭਾਰਤ ਨੂੰ, ਭਾਰਤ ਦੇ ਪੱਲੇ ਤਾਂ ਕੀ ਹੈ। ਲੇਕਿਨ ਮਤਲਬ ਇਹ ਸਿਰਫ ਚੀਨ ਨੂੰ ਮੋਨੀਟਰ ਕਰਨ ਦੇ ਲਈ ਜਾਂ ਚੀਨ ਦੇ ਅਗੇਂਸਟ ਵਰਤਣ ਦੇ ਲਈ ਔਰ ਐਂਡ ਕ੍ਰਿਟੀਕਲ ਇਨਫੋਰਮੇਸ਼ਨ ਬਿਟਵੀਨ ਦਾ 2 ਕੰਟਰੀਜ਼ ਕਿ ਵੀ ਸ਼ੇਅਰ ਕਰਨਗੇ ਕ੍ਰਿਟੀਕਲ
ਹੁਣ ਇਹ ਕ੍ਰਿਟੀਕਲ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਜੀ ਔਰ ਜ਼ਾਹਿਰ ਹੈ ਕਿ ਕਿਉਂਕਿ ਪਾਕਿਸਤਾਨ ਲੰਬਾ ਵਕਤ ਹਿਲਾਈ ਰਿਹਾ ਅਮਰੀਕਾ ਦਾ ਔਰ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਹਥਿਆਰ ਔਰ ਉਹਨਾਂ ਨਾਲ ਚੀਜ਼ਾਂ ਜਿਹੜੀਆਂ ਰਿਲੇਟਡ ਨੇ ਇਨਕਲੂਡਿੰਗ ਜਿਹੜੇ ਉਹਨਾਂ ਦੇ F-16 ਨੇ ਸਾਰੇ ਅਮਰੀਕਨ ਨੇ। ਹੁਣ ਜੇ ਕ੍ਰਿਟੀਕਲ ਡਾਟਾ ਦੇ ਵਿੱਚ ਈਵਨ ਤੁਸੀਂ ਕੱਲ ਨੂੰ ਕੋਈ ਵੀ ਟਕਰਾਅ ਦੀ ਹਾਲਤ 'ਚ ਜਿੱਥੇ ਤੁਸੀਂ ਆਪਣਾ ਭੇਤ ਰੱਖਿਆ ਹੋਇਆ ਉਹ ਦੱਸਦੇ ਹੋ ਤਾਂ ਉਹ ਸਾਰੇ ਰਿਜ਼ਲਟ ਬਦਲ ਜਾਂਦੇ ਨੇ। ਜੀ ਫਿਰ ਉਹਨਾਂ ਦਾ ਕ੍ਰਿਟੀਕਲ ਇਨਫੋਰਮੇਸ਼ਨ ਦਾ ਸਾਈਨਿੰਗ ਆਫ ਲੌਂਗ ਨੈਗੋਸ਼ੀਏਟਡ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ, ਕਿਉਂਕਿ ਬੈਕਾ ਨਾਲ ਰਿਲੇਟਡ 2002 ਤੋਂ 2-3 ਇਹਨਾਂ ਦੀਆਂ ਮੀਟਿੰਗਸ ਹੋ ਚੁੱਕੀਆਂ ਬਿਲਕੁਲ ਔਰ ਇਹ ਲੌਂਗ ਨੈਗੋਸ਼ੀਏਟਡ ਹੈ ਬੈਕਾ ਕਿ ਵੀ ਇਹਦੇ ਥੱਲੇ ਉਹਨਾਂ ਨੇ ਥਰਡ ਐਡੀਸ਼ਨ ਇਹ ਤੀਸਰੀ ਉਹਨਾਂ ਦੀ ਸੀ ਇਸ ਦੇ ਉੱਤੇ 2+2 ਡਾਇਲੌਗ 'ਚ ਇਹ ਦੋਨੋਂ ਸਟ੍ਰੈਟੇਜਿਕ ਪਾਰਟਨਰ ਬਣ ਗਏ ਨੇ ਔਰ ਇਹ ਸਿਗਨਲ ਕਰਦਾ ਹੈ ਬੂਸਟਿੰਗ ਬਾਇਲੇਟਰਲ ਡਿਫੈਂਸ ਐਂਡ ਮਿਲਟਰੀ ਟਾਈਜ਼ and it comes in the backdrop of India's tense border standoff with China in eastern Ladakh। ਕਿ ਤੁਸੀਂ ਟਾਈਮਿੰਗ ਦੇਖ ਰਹੇ ਹੋ ਕਿ ਸਟੈਂਡ ਆਫ ਹੈ ਚਾਈਨਾ ਦੇ ਨਾਲ ਕਸ਼ਮੀਰ ਦੇ ਹਵਾਲੇ ਨਾਲ ਉੱਥੇ ਜੋ ਹਾਲਾਤ ਇਹਨਾਂ ਨੇ ਬਣਾਏ ਹੋਏ ਨੇ ਔਰ ਇਹ ਧਮਕੀਆਂ ਤੇ ਧਮਕੀਆਂ ਚੱਲ ਰਹੀਆਂ। ਅਜੀਤ ਡੋਵਲ ਉੱਥੇ ਕੀ ਕਹਿ ਰਿਹਾ, RSS ਚੀਫ ਮੋਹਨ ਭਾਗਵਤ ਨੇ ਨਾਗਪੁਰ ਚ ਕੱਲ ਕੀ ਗਿਆ, ਇਸ ਬੈਕਗ੍ਰਾਉਂਡ 'ਚ ਇਹ ਹੋਰ ਵੀ ਬਣ ਜਾਂਦਾ ਹੈ ਕਿ ਭਾਈ ਕਿਸ ਡਾਇਰੈਕਸ਼ਨ 'ਚ ਜਾਏਗਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ US 2+2 ਡਾਇਲੌਗ US ਟੂ ਸਪੋਰਟ ਇੰਡੀਆਜ਼ ਡਿਫੈਂਸ ਆਫ ਟੈਰੀਟੋਰੀ। ਹੁਣ ਤੁਸੀਂ ਜੇ ਇਹਦੀ ਗੱਲ ਦੇਖੋ ਕਿ ਬਈ ਇਹ ਜਿਹੜਾ ਜਦੋਂ ਮੀਡੀਆ ਨੂੰ ਐਡਰੈਸ ਕੀਤਾ ਉਹਨਾਂ ਨੇ ਸੈਕਟਰੀ ਆਫ ਸਟੇਟ ਮਾਈਕਲ ਪੋਂਪੀਓ ਨੇ ਤੇ ਉਹਨੇ ਕਿਹਾ ਕਿ ਵੀ ਚਾਈਨੀਜ਼ ਕਮਿਊਨਿਸਟ ਪਾਰਟੀਜ਼ ਨੋ ਫਰੈਂਡ ਟੂ ਡੈਮੋਕ੍ਰੇਸੀ। ਹੁਣ ਤੁਸੀਂ ਇੱਕ ਮੁਲਕ ਨਾਲ ਸਮਝੌਤਾ ਕਰ ਰਹੇ ਹੋ, ਚਲੋ ਤੁਸੀਂ ਇਹ ਵੀ ਕਹਿ ਸਕਦੇ ਹੋ ਜੀ ਸਾਡੀਆਂ ਇੰਡੀਪੈਂਡੈਂਟ ਆਈਜ਼ ਨੇ, ਬਿਲਕੁਲ, ਪਰ ਉੱਥੇ ਤੁਸੀਂ ਖਲੋ ਕੇ ਕਹਿ ਰਹੇ ਹੋ ਕਿ ਜਿਹੜੀ ਕਮਿਊਨਿਸਟ ਪਾਰਟੀ ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਪੀਪਲਜ਼ ਲਿਬਰੇਸ਼ਨ ਆਰਮੀ ਹੈ PLA ਉਹ ਗਵਰਨਮੈਂਟ ਨੂੰ ਜਵਾਬਦੇਹ ਨਹੀਂ। ਗਵਰਨਮੈਂਟ ਬੇਸ਼ੱਕ ਕਮਿਊਨਿਸਟ ਪਾਰਟੀ ਦੀ ਹੈ ਪਰ ਇਹ PLA ਉਹੀ ਫੌਜ ਹੈ ਜਿਨ੍ਹਾਂ ਨੇ ਮੌਸੇ ਤੁੰਗ ਦੀ ਅਗਵਾਈ ਦੇ ਥੱਲੇ ਰੈਵੋਲੂਸ਼ਨ ਲੜਿਆ ਸੀ ਔਰ ਪਾਵਰ ਇਹਨਾਂ ਦੇ ਕੋਲ ਲਾਈ ਕਰਦੀ ਹੈ। ਇਹ ਕੋਈ ਬਾਕੀ ਇੰਡੀਆ ਪਾਕਿਸਤਾਨ ਦੀਆਂ ਪ੍ਰੋਫੈਸ਼ਨਲ ਆਰਮੀਜ਼ ਵਾਂਗ ਨਹੀਂ ਹੈ ਕਿ ਜੇ ਤੁਸੀਂ ਭਰਤੀ ਕੀਤੇ ਤਾਂ ਇਸੇ ਲਈ ਜਿਹੜੀ ਪੀਪਲਜ਼ ਲਿਬਰੇਸ਼ਨ ਆਰਮੀ ਹੈ ਉਹ ਆਮ ਲੋਕਾਂ ਦੇ ਵੀ ਉਹ ਕੋਈ ਸਾਰਾ ਸਾਲ ਕੋਈ ਉਹਨੂੰ ਮਾਰ ਕੇ ਜਿਹੜਾ ਬਰਾਸੋ ਉਹ ਆਪਣੀ ਬੈਲਟ ਚਮਕਾਉਣ ਤੇ ਨਹੀਂ ਹੁੰਦੇ ਜਾਂ ਜੁੱਤੀਆਂ ਦੇ ਪਾਲਿਸ਼ ਨਹੀਂ ਮਾਰੀ ਜਾਂਦੇ ਸਾਰਾ ਦਿਨ ਜੋ ਅੰਗਰੇਜ਼ਾਂ ਨੇ ਗੁਲਾਮ ਫੌਜਾਂ 'ਚ ਪਾਇਆ। ਉਹ ਲੋਕਾਂ ਦੇ ਲਈ ਪੁਲ ਵੀ ਬਣਾਉਂਦੇ ਨੇ, ਸੜਕਾਂ ਵੀ ਬਣਾਉਂਦੇ ਨੇ। ਉਹ ਕੱਲੀ ਉਹਦਾ ਨਾਂ ਹੀ ਪੀਪਲਸ ਨਹੀਂ, ਉਹ ਲੋਕਾਂ ਦੀ ਹੈ, ਫੌਜ ਵੀ ਹੈ ਔਰ ਜਿਹੜੇ ਬਾਕੀ ਸਿਵਲ ਟਾਈਮ ਹੁੰਦਾ ਉਹਨਾਂ ਦਾ ਉਹ ਲੋਕਾਂ ਦੇ। ਐਵੇਂ ਨਹੀਂ ਉੱਥੇ ਇੰਨੀ ਪ੍ਰੋਗਰੈਸ ਚਾਈਨਾ ਦੇ ਵਿੱਚ ਹੋਈ, ਇੱਥੇ ਤਾਂ ਤੁਸੀਂ 2 ਮਿਲੀਅਨ ਫੌਜ ਰੱਖੀ ਹੋਈ ਹੈ ਬੂਟ ਲਸ਼ਕਾਣ ਤੇ ਬਰਾਸੋ ਚਮਕਾਣ ਤੇ ਜਾਂ ਉਹ ਵਾਲੀਬਾਲ ਕ੍ਰਿਕਟ ਦੇ ਮੈਚ ਖੇਡ ਕੇ ਉੱਤੇ ਮੈਡਲ ਲਾਏ ਹੁੰਦੇ ਨੇ ਕਿ ਜੀ ਆ ਅਸੀਂ ਜਿੱਤੇ। ਕਿਹੜੀਆਂ ਜੰਗਾਂ ਜਿੱਤੀਆਂ ਨੇ ਜਾਂ ਕਿਹੜੀ ਤੁਹਾਡੀ ਵਾਰ ਹਾਰਡਨਡ ਹੈ? ਪਾਕਿਸਤਾਨ ਫੌਜ ਤਾਂ ਕਹਿ ਸਕਦੀ ਹੈ ਜੀ ਅਸੀਂ ਅਫਗਾਨਿਸਤਾਨ 'ਚ ਕੀਤਾ, ਸੋਵੀਅਤ ਯੂਨੀਅਨ ਨੂੰ ਕੱਢਿਆ, ਨੈਟੋ ਨਾਲ ਕੋਆਪਰੇਟ ਕੀਤਾ, ਵਿਦਨ ਕੰਟਰੀ ਅਸੀਂ ਲੜੀ ਤੇ ਇਹਨਾਂ ਦੀ ਆਰਮੀ ਦਾ ਜੂਨ 84 ਘੱਲੂਘਾਰਾ 'ਚ ਲਿਆਂਦੀ। ਹਾਲ ਦੇਖ ਲਿਆ ਇਹਨਾਂ ਨੇ ਕਿ ਭਾਈ 3-4 ਦਰਜਨ ਸਿੱਖਾਂ ਦੇ ਸਾਹਮਣੇ ਜਿਹੜਾ ਹੈ ਉਹ 72 ਘੰਟੇ ਜਿਨ੍ਹਾਂ ਦਾ ਕੀ ਹਾਲ ਹੋਇਆ। ਸੋ ਇਸ ਸਾਰੇ ਦੇ ਬਾਵਜੂਦ ਜੇ ਅਮਰੀਕਾ ਦੇ ਪਿਆਦਾ ਬਣਨ ਨੂੰ ਇਹ ਤਿਆਰ ਹੋਏ ਨੇ ਔਰ ਅਮਰੀਕਾ ਦਾ ਇਹ ਕਹਿ ਰਿਹਾ ਹੈ ਮਿਸਟਰ ਪੋਂਪੀਓ ਕਿ ਵੀ ਇਹ ਅਸੀਂ ਜਿਹੜਾ ਹੈ ਉਹ ਇੰਡੀਆਜ਼ ਡਿਫੈਂਸ ਆਫ ਟੈਰੀਟਰੀ ਲਈ ਵੀ ਖਲੋਤੇ ਹੈ ਤੇ ਇਹ ਜਿਹੜਾ ਇਹਦੇ 'ਚ ਉਹਨਾਂ ਦਾ ਆਬਜ਼ਰਵੇਸ਼ਨਸ ਅਬਾਊਟ ਦਾ ਥ੍ਰੈਟਸ ਟੂ ਇੰਡੀਅਨ ਸੋਵਰਨਿਟੀ ਕੇਮ as New Delhi announced the signing of basic exchange and cooperation agreement on geospatial cooperation। ਇਸ ਸਾਰੇ ਦੇ ਥੱਲੇ ਲੰਬੀ ਚੌੜੀ ਖਬਰ ਹੈ, ਮੈਂ ਉਸ ਵਕਤ ਕਰਕੇ ਜਿਹੜਾ ਉਹ ਨਹੀਂ ਦੇਖਾਂਗਾ, ਇਸ ਨੂੰ ਅੱਗੇ ਨਹੀਂ ਜਾਵਾਂਗਾ। ਲੇਕਿਨ ਪਾਕਿਸਤਾਨ ਨੇ ਇਸ ਦੇ ਉੱਤੇ ਸਟਰੋਂਗ ਆਪਣਾ ਪ੍ਰੋਟੈਸਟ ਦਰਜ ਕਰਾਇਆ। ਉਹਨਾਂ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਕਿਹਾ ਕਿ ਵੀ ਇਹ ਜਿਹੜਾ ਬਿਲਕੁਲ ਇਸ ਦੇ ਨਾਲ ਜਿਹੜਾ ਭਾਰਤ ਨੂੰ ਅਮਰੀਕਨ ਲੇਟੈਸਟ ਸਾਜ਼ੋ ਸਮਾਨ ਦੇਣਾ ਹੈ, ਤਕਨੀਕ ਦੇਣਾ ਹੈ ਜਾਂ ਇੰਟੈਲੀਜੈਂਸ ਦੇਣਾ ਹੈ, ਇਹਦਾ ਮਤਲਬ ਇਹ ਹੋਏਗਾ ਕਿ ਸਾਊਥ ਏਸ਼ੀਆ ਦੇ ਵਿੱਚ ਪੋਲੀਟੀਕਲ ਔਰ ਮਿਲੀਟੈਰੀਲੀ ਅਨਸਟੇਬਿਲਿਟੀ ਰਣਨੀਤਿਕ ਅਸਥਿਰਤਾ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਗਿਆ। ਔਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਪਹਿਲਾਂ ਵੀ ਪਾਕਿਸਤਾਨ ਇਸ ਗੱਲ ਲਈ ਇੰਟਰਨੈਸ਼ਨਲ ਕਮਿਊਨਿਟੀ ਨੂੰ ਆਗਾਹ ਕਰਦਾ ਰਿਹਾ ਕਿ ਭਾਰਤ ਜਿਹੜਾ ਹੈ ਉਹ ਜੰਗੀ ਸਾਜ਼ੋ ਸਮਾਨ ਇਕੱਠਾ ਕਰ ਰਿਹਾ ਹੈ
ਨਿਊਕਲੀਅਰ ਪਾਵਰ ਨੂੰ ਵਧਾ ਰਿਹਾ, ਜਿਵੇਂ ਇੱਕ ਤੋਂ ਬਾਅਦ ਇੱਕ ਮਿਸਾਈਲ ਟੈਸਟ ਕਰਦੇ ਨੇ। ਜੀ ਔਰ ਇਹ ਜਿਹੜੀਆਂ ਇਸ ਕਿਸਮ ਦੀਆਂ ਨਵੀਆਂ ਟੈਕਨੋਲੋਜੀ ਨੂੰ ਡਿਵੈਲਪ ਕਰਨ ਵਾਲੀਆਂ ਟੈਕਨੀਕਸ ਹੁਣ ਜੇ ਅਮਰੀਕਾ ਦਿੰਦਾ ਹੈ, ਜਿਵੇਂ ਉਹਨਾਂ ਨੇ ਕਿਹਾ ਲੇਟੈਸਟ, ਇਹ ਸਾਊਥ ਏਸ਼ੀਆ ਦੇ ਵਿੱਚ ਸਟੇਬਿਲਿਟੀ ਨੂੰ ਔਰ ਅਮਨ ਦੇ ਲਈ ਬੜਾ ਸੀਰੀਅਸ ਡੇਂਜਰ ਹੈ, ਇਹ ਗੰਭੀਰ ਖਤਰਾ ਹੈ। ਔਰ ਉਹਨਾਂ ਨੇ ਕਿਹਾ ਵੀ ਹੁਣੇ ਹੀ ਭਾਰਤ ਨੇ ਪਿੱਛੇ ਜੇ ਮਿਸਾਈਲ ਟੈਸਟ ਕੀਤੇ ਨੇ ਔਰ ਇਸ ਚੋਂ ਭਾਰਤ ਆਪਣਾ ਨਿਊਕਲੀਅਰ ਮਸਲ ਫਲੈਕਸ ਕਰ ਰਿਹਾ ਹੈ। ਫਿਰ ਅਜੇ ਹੁਣ ਭਾਰਤ ਨੇ ਅਮਰੀਕਾ ਦੇ ਨਾਲ ਹਾਈ ਲੈਵਲ ਜਿਹੜੀ ਹੈ ਔਰ ਇਹ ਟ੍ਰੇਡ ਮਿਲਟਰੀ ਟੈਕਨੀਕਸ ਦੀ ਹੈ, ਇਹ ਇੱਕ ਵਰੀ ਦਾ ਕਾਜ਼ ਹੈ। ਔਰ ਅਸੀਂ ਇਸ ਨੂੰ ਦੇਖਦੇ ਹਾਂ ਵੀ ਇਹਦੇ ਨਕਾਰਾਤਮਕ ਨੈਗੇਟਿਵ ਇੰਪੈਕਟ ਹੋਣਗੇ ਇਸ ਖਿੱਤੇ ਤੇ, ਔਰ ਅਸੀਂ ਜਿਹੜਾ ਇਸ ਦੇ ਲਈ ਇਹਨੂੰ ਕੰਡੈਮ ਕਰਦੇ ਹਾਂ ਸਾਰਿਆਂ ਨੂੰ। ਔਰ ਇਸ ਦੇ ਉੱਤੇ ਜਿਹੜਾ ਹੋਰ ਵੀ ਕਾਫੀ ਡਿਟੇਲ 'ਚ ਹੈ, ਫਿਰ ਉਹਨਾਂ ਨੇ ਡਿਸਕਸ ਕੀਤਾ ਹੈ ਵੀ ਇਹ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ ਕੀ ਹੈ। ਲੇਕਿਨ ਮੈਨੂੰ ਖੁਸ਼ੀ ਹੈ ਵੀ ਘੱਟੋ ਘੱਟ ਸਿੱਖ ਪਰਸਪੈਕਟਿਵ ਤੋਂ ਸਰ ਸਿਮਰਨਜੀਤ ਸਿੰਘ ਮਾਨ ਇੰਟਰਨੈਸ਼ਨਲ ਕਿਸੇ ਚੀਜ਼ ਦੀਆਂ ਕੀ ਨੁਆਂਸਿਸ ਨੇ ਉਹਨੂੰ ਸਮਝਦੇ ਨੇ, ਆਵਾਜ਼ ਵੀ ਬੁਲੰਦ ਕਰਦੇ ਨੇ। ਔਰ ਉਹਦੇ 'ਚ ਉਹਨਾਂ ਦੀ ਜਿਹੜੀ ਸਟੇਟਮੈਂਟ ਦੀ ਹੈਡਲਾਈਨ ਹੀ ਇਹ ਹੈ, ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਹਿੱਤ ਭਾਰਤੀ ਹੁਕਮਰਾਨਾਂ ਵੱਲੋਂ ਅਮਰੀਕਾ ਤੋਂ ਸੈਟੇਲਾਈਟ ਟੈਕਨੋਲੋਜੀ ਅਤੇ ਹੈਲਪ ਲੈਣਾ ਅਸਹਿਣਯੋਗ, ਕਿ ਵੀ ਇਹ ਸਾਡੇ ਲਈ ਨਾ ਕਾਬਲੇ ਬਰਦਾਸ਼ਤ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਆ ਜਿਹੜਾ 2+2 ਦੇ ਥੱਲੇ ਹੋਇਆ, ਇਹ ਇੱਕ ਅਫਸੋਸ ਦੀ ਗੱਲ ਹੈ ਕਿ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦਾ ਸਮਾਂ ਜਿਹੜਾ ਉਹ ਖਾਤਮੇ ਵੱਲ ਜਾ ਰਿਹਾ ਤੇ ਇਸ ਕਿਸਮ ਦਾ ਸਮਝੌਤਾ ਹੋਣਾ, ਔਰ ਭਾਰਤ ਦੇ ਹੁਕਮਰਾਨ ਆਪਣੀ ਅਕਲ ਦਾ ਜਨਾਜ਼ਾ ਵੀ ਕੱਢ ਰਹੇ ਨੇ। ਪਰ ਇਸ ਦੇ ਨਾਲ ਨਾਲ ਇਹ ਜਿਹੜੀਆਂ ਵੱਡੇ ਪੈਮਾਨੇ ਤੇ ਭਾਰਤੀ ਹਾਕਮਾਂ ਵੱਲੋਂ ਜੰਗੀ ਟੈਕਨੀਕਸ ਔਰ ਸੈਟੇਲਾਈਟ ਨਾਲ ਰਿਲੇਟਡ ਇੰਟੈਲੀਜੈਂਸ ਲੈਣਾ, ਇਹ ਸਾਡੇ ਇਹਦੀ ਦੁਰਵਰਤੋਂ ਹੋਏਗੀ, ਉਸ ਦੀ ਗਲਤ ਇਸਤੇਮਾਲ ਹੋਏਗਾ। ਔਰ ਇਸ ਕਿਸਮ ਦੀ ਟੈਕਨੋਲੋਜੀ ਦੇ ਨਾਲ ਸਿੱਖ ਕੌਮ ਭਾਰਤ ਜਿੱਥੇ ਜਿੱਥੇ ਵਸਦੀ ਹੈ ਉਹਨਾਂ ਦੇ ਘਰਾਂ ਦੇ ਉੱਤੇ, ਕਾਰੋਬਾਰਾਂ ਦੇ ਉੱਤੇ, ਉਹਨਾਂ ਦੀ ਐਕਟੀਵਿਟੀ ਦੇ ਉੱਤੇ ਵੀ ਨਜ਼ਰ ਰੱਖੀ ਜਾਏਗੀ। ਔਰ ਇਹੀ ਮੁਸਲਮਾਨਾਂ ਦੇ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ। ਔਰ ਫਿਰ ਮਾਨ ਸਾਹਿਬ ਨੇ ਕਿਹਾ ਕਿ ਵੀ ਦੇਖੋ, ਜਿਉਂ ਹੀ ਲਾਸਟ ਟਾਈਮ ਜਦੋਂ ਟਰੰਪ ਭਾਰਤ ਦੇ ਵਿੱਚ ਸਨ ਤੇ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਵਾਇਲੈਂਸ ਕੀਤੀ ਗਈ ਸੀ, ਔਰ ਇਸ ਸਾਰੇ ਚੋਂ ਇਹ ਜਿਹੜੀਆਂ ਨੇ ਉਦੋਂ ਹੀ ਇਹ ਗੱਲ ਜ਼ਾਹਰ ਹੋ ਗਈ ਸੀ ਕਿ ਅਮਰੀਕਾ ਦੇ ਨੂੰ ਆਪਣੇ ਸਿਰ ਦੇ ਉੱਤੇ ਇਹਦਾ ਹੱਥ ਰੱਖ ਕੇ ਭਾਰਤ ਜਿਹੜਾ ਹੈ ਉਹ ਕਿਵੇਂ ਮਾਈਨੋਰਟੀਜ਼ ਨਾਲ ਬਦਸਲੂਕੀ ਕਰ ਰਿਹਾ ਹੈ, ਮੁਸਲਮਾਨਾਂ ਦੀ ਨਸਲਕੁਸ਼ੀ ਵੀ ਔਰ ਮੁਸਲਮਾਨਾਂ ਦੇ ਘਰ ਕਾਰੋਬਾਰਾਂ ਤੇ ਔਰ ਉਹਨਾਂ ਦੇ ਜਮਹੂਰੀ ਢੰਗ ਨਾਲ ਕੀਤੇ ਜਾ ਰਹੇ ਜਿਹੜੇ ਪੀਸਫੁਲ ਪ੍ਰੋਟੈਸਟ ਰੈਲੀਆਂ ਸੀ, ਉਸ ਦੇ ਉੱਤੇ ਬੜੇ ਸਾਜ਼ਿਸ਼ੀ ਢੰਗ ਦੇ ਨਾਲ ਭਾਰਤੀ ਵੱਡ ਗਿਣਤੀ ਨੇ ਔਰ ਉਹਨਾਂ ਦੀ ਹਕੂਮਤ ਨੇ ਹਮਲੇ ਕੀਤੇ, ਅੱਗਾਂ ਲਾਈਆਂ ਮੁਸਲਮਾਨਾਂ ਦੀਆਂ ਦੇ ਕਾਰੋਬਾਰਾਂ ਨੂੰ, ਉਹਨਾਂ ਦੇ ਘਰਾਂ ਨੂੰ, ਉਹਨਾਂ ਤੇ ਕਾਤਲਾਨਾ ਹਮਲੇ ਕੀਤੇ ਔਰ ਬਹੁਤ ਵੱਡੀ ਗਿਣਤੀ 'ਚ ਉਹਨਾਂ ਨੂੰ ਜਾਨੋਂ ਮਾਰਿਆ। ਔਰ ਹੁਣ ਜਦੋਂ ਕਿ ਇੰਡੀਅਨ ਹਾਕਮ ਉਹੀ ਸੈਟੇਲਾਈਟ ਟੈਕਨੀਕ ਤੇ ਬਾਕੀ ਜਿਹੜੇ ਨੇ ਸਾਜ਼ੋ ਸਮਾਨ ਖਰੀਦ ਰਹੇ ਨੇ, ਔਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਤਕਨੀਕ ਦੀ ਜਿਹੜੀ ਦਾ ਇਸਤੇਮਾਲ ਹੈ ਉਹ ਸਿੱਖ ਕੌਮ ਔਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੀਤਾ ਜਾਏਗਾ। ਔਰ ਉਹਨਾਂ ਨੇ ਨਾਲ ਦੀ ਨਾਲ ਇਹੀ ਨਹੀਂ ਕਿ ਉਹਨਾਂ ਨੇ ਅਮਰੀਕਾ ਨੂੰ ਕਿਹਾ ਕਿ ਵੀ ਇਹ ਤੁਸੀਂ ਗਲਤ ਕੰਮ ਕਰ ਰਹੇ ਹੋ, ਉਹਨਾਂ ਨੇ ਐਮਨੈਸਟੀ ਇੰਟਰਨੈਸ਼ਨਲ, ਏਸ਼ੀਆ ਵਾਚ, ਹਿਊਮਨ ਰਾਈਟਸ ਕਮਿਸ਼ਨ ਆਫ ਯੂਨਾਈਟਿਡ ਨੇਸ਼ਨਸ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਤੇ ਇੰਡੀਆ ਵਿਚਾਲੇ ਹੋ ਰਹੇ ਤਾਜ਼ਾ ਇਹਨਾਂ ਹਥਿਆਰਾਂ ਦੇ ਸਮਝੌਤਿਆਂ ਦੇ ਉੱਤੇ, ਸੈਟੇਲਾਈਟ ਤਕਨੀਕ ਔਰ ਸਾਜ਼ੋ ਸਮਾਨ ਤੇ ਪੂਰੀ ਨਜ਼ਰ ਰੱਖਣ, ਤਾਂ ਕਿ ਭਾਰਤ ਦੇ ਹਾਕਮ ਆਪਣੀਆਂ ਇਹ ਜਿਹੜੀਆਂ ਉਹਨਾਂ ਦੀਆਂ ਵੱਧ ਇਰਾਦੇ ਨੇ ਉਹਨਾਂ ਨੂੰ ਆਪਣੇ ਗੁਆਂਢੀ ਮੁਲਕਾਂ ਔਰ ਖਾਸ ਤੌਰ ਤੇ ਅਕਲੀਤਾਂ ਸਿੱਖਾਂ ਔਰ ਮੁਸਲਮਾਨਾਂ ਦੇ ਖਿਲਾਫ ਉਸ ਨੂੰ ਇਸਤੇਮਾਲ ਨਾ ਕਰਨ। ਔਰ ਉਹਦੇ 'ਚ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਕਿ ਵੀ ਤੁਸੀਂ ਦੇਖੋ ਭਾਰਤ ਦਾ ਵਰਤਾਰਾ ਅੱਜ ਤੱਕ ਕੀ ਰਿਹਾ ਔਰ ਤੁਸੀਂ ਆਪਣੇ ਆਪ ਨੂੰ ਜਮਹੂਰੀਅਤ ਦੇ ਰਾਖੇ ਕਹਾਉਂਦੇ ਹੋ, ਜਮਹੂਰੀ ਤਾਕਤਾਂ ਨੂੰ ਦੀ ਪੁਸ਼ਤਪਨਾਹੀ ਕਰਦੇ ਹੋ, ਪਰ ਭਾਰਤ ਦੇ ਵਿੱਚ ਤੁਸੀਂ ਦੇਖੋ ਵੀ ਕਿਸ ਕਿਸਮ ਦੀ ਜਮਹੂਰੀਅਤ ਹੈ। ਸੋ ਅਸੀਂ ਸਮਝਦੇ ਹਾਂ ਕਿ ਇਸ ਦੇ ਉੱਤੇ, ਕਿਉਂਕਿ ਜਿਹੜੇ ਉੱਥੇ ਬਾਦਲ ਕੇ ਹੋਣ, ਆਮ ਆਦਮੀ ਹੋਏ, ਕਾਂਗਰਸ ਦਾ ਅਮਰਿੰਦਰ ਜਮੂਰਾ ਹੋਇਆ, ਅਜੀਤ ਡੋਵਲ ਦਾ, ਉਹਨਾਂ ਨੇ ਤਾਂ ਮੂੰਹ ਖੋਲ੍ਹਣ, ਉਹਨਾਂ ਨੂੰ ਭੁੱਲ ਗਿਆ ਵੀ ਸਿੱਖ ਤੀਸਰੀ ਧਿਰ ਨੇ। ਔਰ ਕੋਈ ਵੀ ਜਿਹੜਾ ਹੈ ਉੱਥੇ ਤਾਂ ਬੈਠੇ ਇਹ ਆਪਣਾ ਫੇਕ ਪੈਟਰੀਓਟਿਜ਼ਮ ਦਿਖਾ ਰਹੇ ਹੁੰਦੇ ਨੇ। ਕੋਈ ਵੀ ਟਕਰਾ, ਇਹ ਗੱਲ ਠੀਕ ਹੈ ਅਜੀਤ ਡੋਵਲ ਹੋਏ ਜਾਂ ਇਹ ਆਪਣੇ ਖਾਬਾਂ 'ਚ ਰਹਿ ਲੈਣ, ਜੇ ਪਾਕਿਸਤਾਨ ਦੇ ਕੋਲ
ਅਖੀਰਲੇ ਆਪਣੇ ਬਚਾਅ ਦੇ ਹਥਿਆਰ ਦੇ ਤੌਰ ਤੇ ਕੁਝ ਬਚਦਾ ਹੈ ਤਾਂ ਉਹ ਫਿਰ ਨਿਊਕਲੀਅਰ ਰਹਿ ਜਾਂਦਾ ਹੈ। ਅੱਛਾ ਔਰ ਉਹਦੇ ਚ ਸਭ ਤੋਂ ਜ਼ਿਆਦਾ ਤਬਾਹੀ ਸਾਡੀ ਹੁੰਦੀ ਹੈ, ਸਾਡੀ ਸਿਵਲਾਈਜੇਸ਼ਨ ਦੇ। ਅਸੀਂ ਤਾਂ ਸੈਂਡਵਿਚ ਹਾਂ ਦੋਨਾਂ ਦੇ ਵਿਚਾਲੇ। ਬਿਲਕੁਲ ਸੋ ਸਿੱਖਾਂ ਨੂੰ ਵੀ, ਔਰ ਜਿਵੇਂ ਮਾਨ ਸਾਹਿਬ ਨੇ ਆਵਾਜ਼ ਚੁੱਕੀ ਹੈ, ਅਸੀਂ ਸਮਝਦੇ ਹਾਂ ਕਿ ਸਾਨੂੰ ਇਸ ਕਿਸਮ ਦੇ ਜਿਹੜੇ ਤੱਤ ਪਲੱਤੇ ਸਮਝੌਤੇ ਸਿਰਫ ਤੇ ਸਿਰਫ ਮੋਦੀ ਕਿਆਂ ਨੂੰ ਜਿਹੜੀ ਮਰ ਰਹੇ ਨੇ, ਬੇੜਾਗਰਕ ਕੀਤਾ ਹੈ ਮੁਲਕਾਂ, ਉਹਨਾਂ ਨੂੰ ਖੜਾ ਕਰਨ ਲਈ ਨੇ। ਔਰ ਅਮਰੀਕਨਾਂ ਦਾ ਆਪਣਾ ਹਿੱਤ ਪੈਸੇ ਔਰ ਹਥਿਆਰ ਵੇਚਣਾ ਹੈ, ਇਸ ਤੋਂ ਬਿਯੋਂਡ, ਜਾਂ ਚੀਨ ਨੂੰ ਨੀਵਾਂ ਦਿਖਾਣਾ ਹੈ। ਸਾਨੂੰ ਵੋਕਲੀ ਇਹਨਾਂ ਨੂੰ ਕੰਡੈਮ ਕਰਨਾ ਚਾਹੀਦਾ ਹੈ ਔਰ ਇਹਨਾਂ ਦੇ ਖਿਲਾਫ ਖਲੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਜੋ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।